दिल नू हुण प्यार व्यार तां होना ही नहीं, सानू प्यार वालियां लुटिया ही कुछ इस तरह है। आवाज पछाण खां मेरी वे मैं पहली मोहब्बत तेरी ते तेरे पिंड तो बोलदियां। ਉਹਨਾਂ ਨੇ ਧਾਰਾਂ ਧੂਰਾਂ ਚੋ ਲੈਣੀਆਂ ਦਾਦੇ ਮੇਰੇ ਦੀ ਦਾਦੇ ਦੀ ਉਹ ਇਦਾਂ ਹੀ ਕਰਦਿਆਂ ਵੀ ਅੰਗਰੇਜ਼ ਦਾ ਖਬਰ ਪਹੁੰਚੀ ਕਿ ਵੀ ਇਦਾਂ ਇੱਕ ਕੁੱਤੀ ਆ ਉਸ ਇਲਾਕੇ ਦੇ ਵਿੱਚ। ਅੱਛਾ ਅੰਗਰੇਜ਼ ਨੇ ਵੀ ਐਕਸੈਸ ਕੀਤੀ, ਆਇਆ ਉਹਨੇ ਕਿਹਾ ਵੀ ਦਾਦੇ ਨੇ ਕਿਹਾ ਵੀ ਤੈਨੂੰ ਮਾਫ ਕਰ ਦਾਂਗੇ, ਕੁੱਤੀ ਦੇ ਦੇ। ਅੱਛਾ ਨੀ ਛੱਡਿਆ ਸ਼ਹਿਰ ਤੇਰੇ ਦੀਆਂ ਗਲੀਆਂ ਨੇ, ਰਾਹ ਭੁੱਲ ਜਾਣੇ ਹੁਣ ਪੈਰਾਂ ਦੀਆਂ ਤਲੀਆਂ ਨੇ। ਡਰ ਲੱਗਦਾ ਹੁਣ ਜੋਲ ਵਿਛੋੜੇ ਚੰਦਰੇ ਤੋਂ, ਕਿਸੇ ਆਪਣੇ ਦਾ ਹੱਥ ਛੁੱਟਿਆ ਈ ਕੁਝ ਇਸ ਤਰ੍ਹਾਂ ਏ। ਇਹ ਦਿਲ ਨੂੰ ਹੁਣ ਪਿਆਰ ਵਿਆਰ ਤਾਂ ਹੋਣਾ ਹੀ ਨਹੀਂ, ਸਾਨੂੰ ਪਿਆਰ ਵਾਲਿਆਂ ਲੁੱਟਿਆ ਈ ਕੁਝ ਇਸ ਤਰ੍ਹਾਂ ਏ। ਤੇ ਸਾਡੇ ਉਜੜੇ ਬਾਗਾਂ ਦੇ ਵਿੱਚ ਫੁੱਲਾਂ ਨਾਲ ਸ਼ਿੰਗਾਰ ਕਾਦੇ, ਤੂੰ ਸੁਣ ਕੇ ਜੇ ਗੀਤ ਰੋਈ ਨਾ ਅਸੀਂ ਵੀ ਕਲਾਕਾਰ ਕਾਦੇ। ਸਾਡੇ ਉਜੜੇ ਬਾਗਾਂ ਦੇ ਵਿੱਚ ਫੁੱਲਾਂ ਨਾਲ ਸ਼ਿੰਗਾਰ ਕਾਦੇ, ਤੂੰ ਸੁਣ ਕੇ ਜੇ ਗੀਤ ਰੋਈ ਨਾ ਅਸੀਂ ਵੀ ਕਲਾਕਾਰ ਕਾਦੇ। ਇਹ ਬੂਟੇ ਬਾਟੇ ਪਿਆਰਾਂ ਵਾਲੇ ਨਕਲੀ ਨੇ, ਸਾਨੂੰ ਤੇਜ ਹਵਾਵਾਂ ਪੁੱਟਿਆ ਈ ਕੁਝ ਇਸ ਤਰ੍ਹਾਂ ਏ। ਇਹ ਦਿਲ ਨੂੰ ਹੁਣ ਪਿਆਰ ਵਿਆਰ ਤਾਂ ਹੋਣਾ ਹੀ ਨਹੀਂ, ਸਾਨੂੰ ਪਿਆਰ ਵਾਲਿਆਂ ਲੁੱਟਿਆ ਈ ਕੁਝ ਇਸ ਤਰ੍ਹਾਂ ਏ। ਪੈਰ ਸਾੜ ਲੈ ਸੀ ਧੁੱਪਾਂ ਵਿੱਚ ਖੜ ਕੇ ਕੱਲੀ ਨੇ, ਲੱਗ ਗਈ ਸੀ ਮੈਂ ਚੰਨਾ ਤੇਰੇ ਸਾਈਕਲ ਦੀ ਟੱਲੀ ਤੇ। ਤੂੰ ਵੀ ਫੁਕਰੀ ਮਾਰਦਾ ਹੁੰਦਾ ਸੀ ਮੇਰੇ ਅੱਗੇ ਫਾਬੇੜਿਆ, ਵੇ ਮੇਰੇ ਬਾਪੂ ਵਰਗਾ ਲੱਗਦਾ ਸੀ ਤੂੰ ਬਨ ਕੇ ਫਾਗੇੜਿਆ। ਤੈਨੂੰ ਕਿੱਦਾਂ ਦੇਵਾਂ ਭੁਲਾਵੇ ਤੇਰੀ ਯਾਦਾਂ ਨੇ ਲਿਆ ਖਾਵੇ, ਮੈਂ ਹਰ ਡਿੰਗ ਤੋਂ ਡੋਲਦੀਆਂ ਚੰਨਾ ਆਵਾਜ਼ ਪਛਾਣ ਖਾਂ ਮੇਰੀ ਵੇ ਮੈਂ ਪਹਿਲੀ ਮੁਹੱਬਤ ਤੇਰੀ ਤੇ ਤੇਰੇ ਪਿੰਡ ਤੋਂ ਬੋਲਦੀਆਂ, ਪਿੰਡ ਤੋਂ ਬੋਲਦੀਆਂ। ਅੱਛਾ ਅੰਗਰੇਜ਼ ਨੂੰ ਪਤਾ ਲੱਗਿਆ ਵੀ ਕਿ ਬੰਦੇ ਮਰ ਗਏ, ਉਹ ਪਿੱਛੇ ਪੈ ਗਿਆ। ਦਾਦਾ ਮੇਰਾ ਇਲਾਕਾ ਛੱਡ ਕੇ ਨਿਕਲ ਗਿਆ। ਅੱਛਾ ਉਹ ਕੁੱਤੀ ਜਿਹੜੀ ਰੱਖੀ ਹੁੰਦੀ 100 ਡੰਗਰ ਰੱਖਿਆ ਹੁੰਦਾ ਸੀ, ਉਹਨੇ ਸਵੇਰ ਨੂੰ ਖੋਲਣੀਆਂ ਮੱਝਾਂ ਮੁੱਝਾਂ, ਮੂੰਹ ਨਾ ਕੁੱਤੀ ਨੇ ਸਿਆਣੀ ਸੀ। ਅੱਛਾ ਉਹਨੇ ਲੈ ਜਾਣੀਆਂ ਚਾਰ ਚੂਰ ਲਿਆਉਣੀਆਂ, ਸ਼ਾਮ ਨੂੰ ਭਾਈ ਉਹਨੇ ਲੈ ਜਾਣੀਆਂ। ਸਾਹਮਣੇ ਹੁੰਦੇ ਸੀਗੇ ਦਾਦੇ ਦੇ ਬੇਲੀ ਗੁੱਜਰ। ਅੱਛਾ ਉਹ ਸਿਆਣੇ ਉਹਨਾਂ ਨਾਲ ਗੱਲਬਾਤ ਬਾਲੀ ਸੀ, ਉਹਨਾਂ ਨੇ ਧਾਰਾਂ ਧੂਰਾਂ ਚੋ ਲੈਣੀਆਂ ਦਾਦੇ ਮੇਰੇ ਦੀ। ਦਾਦੇ ਦੀ ਉਹ ਇਦਾਂ ਹੀ ਕਰਦਿਆਂ ਵੀ ਅੰਗਰੇਜ਼ ਦਾ ਖਬਰ ਪਹੁੰਚੀ ਕਿ ਵੀ ਇਦਾਂ ਇੱਕ ਕੁੱਤੀ ਆ ਉਸ ਇਲਾਕੇ ਦੇ ਵਿੱਚ। ਅੱਛਾ ਅੰਗਰੇਜ਼ ਨੇ ਵੀ ਐਕਸੈਸ ਕੀਤੀ, ਆਇਆ ਉਹਨੇ ਕਿਹਾ ਵੀ ਦਾਦੇ ਨੇ ਕਿਹਾ ਵੀ ਤੈਨੂੰ ਮਾਫ ਕਰ ਦਾਂਗੇ, ਕੁੱਤੀ ਦੇ ਦੇ। ਅੱਛਾ ਤੇ ਨਾਲ ਜਾਣ ਲੱਗਾ ਭਾਈ ਦੇ ਗਿਆ 25 ਮਰਬੇ ਜ਼ਮੀਨ ਤੇ। ਅੱਛਾ ਕੁੱਤੀ ਲੈ ਗਿਆ। ਕੁੱਤੀ ਲੈ ਗਿਆ। ਅੱਛਾ ਉਹ ਦਾਦੇ ਨੂੰ ਦਾਦਾ ਭਲਾ ਦੌਰ ਨੇ ਕਹਿੰਦਾ ਵੀ ਹੁਣ ਇਹ ਚ ਬੀਜਾਂ ਕੀ ਸਮਝ ਨਾ ਆਵੇ, ਉਹਨੇ 25 ਮਰਬਿਆਂ ਦੇ ਵਿੱਚ ਹੀ ਹਦਵਾਣੇ ਦੀਆਂ ਬੇਲਾਂ ਵੇਚ ਦਿੱਤੀਆਂ। ਅੱਛਾ 25 ਮਰਬਿਆਂ ਚ ਹੋਈ ਇੱਕ ਬੇਲ। ਅੱਛਾ ਉਹ ਇੱਕ ਬੇਲ ਹੋਈ 25 ਮਰਬਿਆਂ ਨੂੰ, ਇੱਕੋ ਬੇਲ ਨੂੰ ਪਾਣੀ ਲਾਈ ਗਏ ਤੇ ਉਹਦੇ ਵਿੱਚ ਇੱਕ ਹੀ ਹਦਵਾਣਾ ਹੋਇਆ। ਅੱਛਾ ਉਹ ਹਦਵਾਣਾ ਹੁੰਦੇ ਭਾਈ ਨਾਲ ਦਾ ਪਿੰਡ ਦਿਖਣਾ ਹਟ ਗਿਆ। ਏਡਾ ਵੱਡਾ ਹੋ ਮੈਂ ਕਿਹਾ ਜੀ ਹਦਵਾਣਾ ਭਲੇ ਦੌਰ ਦਾ ਆਪਾਂ ਹਾਂ ਐਡਾ ਵੱਡਾ ਹੋ ਗਿਆ। ਨਾਲੇ ਜੇ ਕੁੱਤੀ ਐਡੀ ਸਿਆਣੀ ਹੋ ਸਕਦੀ ਦਵਾਣਾ ਵੀ ਹੋ ਸਕਦਾ। ਭਾਈ ਨਾਲ ਦਾ ਪਿੰਡ ਦਿਖਣਾ ਹਟ ਗਿਆ। ਅੱਛਾ ਉਹ ਹਦਵਾਣੇ ਨੇ ਰੰਗ ਫੜਿਆ ਵੀ ਕਿ ਦਾਦੇ ਨੇ ਕਿਹਾ ਬਈ ਤਾਏ ਮੇਰੇ ਆਵਾਜ਼ ਮਾਰੀ ਗੁਲਜ਼ਾਰ ਪੌੜੀ ਲੈ ਕੇ ਆ, ਜੇ ਹਦਵਾਣਾ ਕੱਟੀਏ ਕੋਈ ਦੇਖੀਏ ਕਿਦਾਂ ਕੋਈ ਮਿੱਠਾ ਮੁੱਠਾ ਵੀ ਹੋਇਆ ਕਿ ਨਹੀਂ। ਅੱਛਾ ਪੌੜੀ ਵੀ ਬਾਲੀ ਤਗੜੀ ਸੀ, ਪੌੜੀ ਲਾਈ ਤੇ ਔਖੇ ਸੌਖੇ ਆ ਕੇ ਪਹਿਲਾਂ ਉੱਤੇ ਚੜੇ। ਉਹ ਜਦੋਂ ਚਾਗਲੀ ਕੱਢੀ ਉਹ ਝਟਕੇ ਮਾਰੇ ਤੇ ਦਾਦਾ ਵਿੱਚ ਚੜ ਗਿਆ ਹਦਵਾਣੇ ਤੇ। ਦਾਦਾ ਦੁਆਣੇ ਜੀ ਡਿੱਗ ਗਿਆ। ਹਦਵਾਣੇ ਡਿੱਗ ਗਿਆ। ਅੱਛਾ ਹਦਵਾਣੇ ਦੇ ਵਿੱਚ ਨਵੀਂ ਦੁਨੀਆ ਆਬਾਦ ਹੋਵੇ ਭਾਈ। ਉਹ ਨਾਲ ਪਿੰਡ 33 ਉਹਨਾਂ ਨੇ ਰਾਹ ਬਣਾਇਆ ਹੋਇਆ, ਉਹਨਾਂ ਨੇ ਬੱਕਰੀਆਂ ਅੰਦਰ ਚਾਰਨ ਦੇ। ਹੁਣ ਦਾ ਗੱਲ ਕਰਦੇ ਦਵਾਣੇ ਚ। ਅੱਛਾ ਉਹ ਨਾਲ ਦੇ ਪਿੰਡ ਵਾਲੇ ਬੱਕਰੀਆਂ ਚਾਰਨ ਦੇ, ਹੁਣ ਵਿੱਚ ਬੱਕਰੀਆਂ ਊਂਠ ਚਰਨ ਦੇ। ਇੱਥੇ ਦਾਦਾ ਸੈਰ ਕਰ ਰਿਹਾ ਆਪਣੇ ਦਵਾਣੇ ਦੀ, ਦੇਖਦੇ ਕੀ ਇੱਕ ਹਾਥੀ ਨਜ਼ਰ ਆ ਗਿਆ ਅੱਛਾ ਦੁਆਣੇ ਵਿੱਚ। ਦਵਾਣੇ ਚ
ਹਾਥੀ ਭੱਜਾ ਹੀ ਆ ਰਿਹਾ, ਦਾਦਾ ਮੇਰਾ ਭੱਜ ਕੇ ਚੜ ਗਿਆ ਕਿ ਕਿਲਾ ਸੀ ਅੰਦਰ ਉਹਦੇ ਉੱਤੇ। ਅੱਛਾ ਜਦੋਂ ਕਿਲੇ ਤੇ ਚੜਿਆ ਤੇ 2 ਦਿਨ ਹੋ ਗਏ ਉੱਤੇ ਬੈਠਾ ਰਿਹਾ, ਹਾਥੀ ਵੀ ਐਡਾ ਸ਼ੇਰ ਥੱਲੇ ਹਿੱਲਿਆ ਹੀ ਨਹੀਂ। ਉਹਨੇ ਕਿਹਾ ਨਾ ਬਾਈ, ਰਾਹ ਲੈਣਾ ਹੀ ਲੈਣਾ ਬੰਦੇ ਦਾ। ਅੱਛਾ ਉਹ 2 ਦਿਨਾਂ ਬਾਅਦ ਦਾਦੇ ਮੇਰੇ ਨੂੰ ਆ ਗਿਆ ਪਿਸ਼ਾਬ ਮੂੰਹ ਤਾਂ। ਉਹਨੇ ਕਿਹਾ ਵੀ ਕਰਾਂ ਤੇ ਹੁਣ ਕਿੱਦਾਂ, ਬੜੇ ਦੌਰ ਲਾਚਾ ਲਾਇਆ ਨੇ, ਐ ਕਰਕੇ ਚੱਕਿਆ ਤੇ ਪਿਸ਼ਾਬ ਕਰਨ ਲੱਗਾ। ਉਹ ਪੂਰੀ ਧਾਰ ਜੋ ਥੱਲੇ ਗਈ, ਹਾਥੀ ਕਹ ਲੈ ਵੀ ਉੱਤੋਂ ਰਸਾ ਆ ਗਿਆ। ਅੱਛਾ ਹਾਥੀ ਨੇ ਰਸਾ ਫੜਿਆ ਤਾਂ ਚੜਨ ਲੱਗ ਪਿਆ। ਉਹ ਜਦੋਂ ਦਾਦੇ ਦੇ ਨੇੜੇ ਆ ਸੁੰਡ ਮਾਰਨ ਲੱਗਾ, ਦਾਦੇ ਮੇਰੇ ਨੇ ਮਿੰਟ ਮਾਰ ਕੇ ਉਂਗਲੀ ਐ ਮਾਰੀ ਮੂਤਰ ਦੀ ਧਾਰ 'ਚ। ਉਹ ਧਾਰ ਟੁੱਟ ਗਈ। ਉਹ ਧਾਰ ਟੁੱਟੀ, ਉਹ ਰਸਾ ਟੁੱਟ ਗਿਆ ਬਾਈ। ਅੱਛਾ ਉਹ ਰਸਾ ਟੁੱਟਿਆ, ਹਾਥੀ ਥੱਲੇ ਜਾੜ ਗਿਆ, ਹਾਥੀ ਡਿੱਗ ਕੇ ਮਰ ਗਿਆ। ਉਹ ਮੁੜ ਕੇ ਦਾਦਾ ਮੇਰਾ ਉਤਰਿਆ, ਉਤਰ ਕੇ ਥੱਲੇ ਨਾ ਆ ਕੇ ਦਰਵਾਜ਼ੇ ਵਿੱਚ ਦੀ ਬਾਹਰ ਨਿਕਲਿਆ ਤੇ ਜਾਣ ਲੱਗੇ ਦਰਵਾਜ਼ੇ ਤੇ ਇੱਕ ਜੁਮਲਾ ਲਿਖਿਆ ਕਿ ਜਿਹੜਾ ਇਸ ਤੋਂ ਵੱਡੀ ਗੱਪ ਮਾਰੇਗਾ ਮੇਰਾ ਉਸਤਾਦ ਹੋਏਗਾ। ਇਸ ਤੋਂ ਵੱਡਾ ਝੂਠ ਬੋਲੇਗਾ। ਇਸ ਤੋਂ ਤੇ ਵੱਡਾ ਹੁਣ ਇਹਨਾਂ ਦਾ ਦਾਦਾ ਜਿਹੜਾ ਦੋਜਕ ਦਾ ਚੇਅਰਮੈਨ ਆ। ਅੱਛਾ ਇਹਨੂੰ ਯਾਨ ਕਰੀ ਝੂਠ ਬਣਾ ਇਕੱਠੇ ਸਲਾਹਾਂ ਕਰਦੇ ਆ ਵੀ ਹੁਣ ਆਪਣੇ ਪੋਤੇ ਵੀ ਇਹ ਕੰਮ ਤੇ ਲੱਗੇ ਆ। ਆਪਣੇ ਪੁੱਤ ਵੀ ਝੂਠ ਬੋਲਣ ਤੇ ਲੱਗੇ ਆ। ਹਾਂ ਇਹ ਸਲਾਹਾਂ ਕਰਦੇ ਆ। ਲੈ ਜੀ ਇਹ ਸਾਡੀਆਂ ਰੌਣਕਾਂ ਨੇ। ਕੋਈ ਨਵੀਂ ਟਿਕਟੌਕ ਸ਼ੁਰੂ ਕੀਤੀ ਬਾਈ ਹੁਣਾਂ ਨੇ ਵਾਹ ਵਾਹ ਵਾਹ। ਤੇ ਅਸੀਂ ਕਿਹਾ ਚਲੋ ਬਾਈ ਹੁਣਾਂ ਨੂੰ ਵੀ ਜਰਾ ਕੁ ਮੌਕਾ ਦੇਈਏ ਆਵਾਮ ਦੇ ਵਿੱਚ ਬਣਦਾ। ਇਹ ਭਾਈ ਅਸੀਂ ਵੀ ਤੁਸੀਂ ਆ ਆਪਣੇ ਨਾਲ ਦੇ ਆ। ਆਪਣੇ ਨਾਲ ਦੇ ਹੋਰ ਭਾਈ ਸਿਹਤਾਂ ਠੀਕ ਆ ਜੀ? ਅਲਹਮਦੁਲਿਲਾ ਬਾਈ ਜੀ ਬਿਲਕੁਲ ਠੀਕ ਠਾਕ। ਤੁਸੀਂ ਸੁਣਾਓ ਠੀਕ ਠਾਕ ਹੋ? ਅੱਛਾ ਪਿੱਛੋਂ ਲੁਧਿਆਣੇ ਤੁਸੀਂ